ਰਿਪਬਲਿਕ ਡੇ ਤੋਂ ਫੌਰਨ ਬਾਅਦ ਅਗਲੇ ਦਿਨ ਦਿੱਲੀ ਦੇ ਵਿੱਚ ਕਰਿਆਪਾ ਪਰੇਡ ਗਰਾਊਂਡ ਹੈ, ਉੱਥੇ NCC ਨੈਸ਼ਨਲ ਕੈਡਿਟ ਕਾਰਪਸ ਉਹਨਾਂ ਦੀ ਪਰੇਡ ਹੁੰਦੀ ਹੈ ਔਰ ਉਹਦੀ ਵੀ ਪ੍ਰਾਈਮ ਮਿਨਿਸਟਰ ਜਿਹੜਾ ਉੱਥੇ ਵੀ ਸਲੂਟ ਲੈਂਦਾ ਜਾ ਕੇ। ਇਹ ਉੱਥੇ ਪਹੁੰਚਦਾ ਕਰਿਆਪਾ ਪਰੇਡ ਗਰਾਊਂਡ 'ਚ ਔਰ ਉਹ ਪੂਰਾ ਉਸ ਕਿਸਮ ਦਾ ਜਿਹੜਾ ਉਹ ਪੱਗ ਬੰਨੀ ਹੋਈ ਹੈ ਜੋ NCC ਕੈਡਿਟ ਜਿਵੇਂ ਉੱਤੇ ਲਾਲ ਫੁੱਲ ਟੰਗਿਆ ਹੋਇਆ। ਉਹਨਾਂ ਨੇ ਕਿਹਾ ਜੀ ਮੋਦੀ ਪਹਿਲਾਂ ਵੀ ਜਿਹੜਾ ਉਹ ਪੱਗ ਬੰਨ੍ਹਦਾ ਹੈ, ਪਰ ਐਤਕੀ ਉਹਨੇ ਖਾਸ ਇਸ ਮੌਕੇ ਦੇ ਉੱਤੇ ਜਿਹੜਾ ਸਿੱਖ ਕੈਡਿਟ ਵਾਲਾ ਜਿਹੜਾ ਉਹਨੇ ਆਪਣਾ ਸਾਂਗ ਰਚਿਆ। ਜੋ ਪੰਜਾਬ 'ਚ ਇਹਨਾਂ ਨੇ ਜਿਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਹੈ, ਜੋ ਇਹਨਾਂ ਦੀਆਂ ਨੀਤੀਆਂ ਇਸ ਸਾਰੇ ਪੀਰੀਅਡ ਦੇ ਵਿੱਚ ਰਹੀਆਂ ਨੇ, ਇਸ ਦੇ ਬਾਵਜੂਦ ਇਹ ਇਸ ਰਸਤੇ 'ਤੇ ਤੁਰੇ ਹੋਏ ਨੇ ਵੀ ਸਿੱਖਾਂ ਨੂੰ ਤੁਸੀਂ ਉੱਲੂ ਬਣਾ ਸਕਦੇ ਹੋ। ਜੈਨੋਸਾਈਡ ਦੀ ਤਲਵਾਰ ਵੀ ਲਟਕੀ ਹੁੰਦੀ ਹੈ। ਉਹ ਬੇਸ਼ੱਕ 26 ਜਨਵਰੀ ਤੋਂ ਬਾਅਦ ਹੋਏ ਜਦੋਂ ਆਪਣੇ ਚੇਲੇ ਬਾਲਕਿਆਂ ਨੂੰ ਛੱਡ ਦਿੰਦੇ ਨੇ, ਪਰ ਉਹਨਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਇਸ ਵਾਰ ਇਹਦੇ ਬਾਵਜੂਦ ਕਿ ਖੌਫ ਦਿੱਤਾ ਜਾਂਦਾ, ਸਿੱਖ ਡਰਦੇ ਨਹੀਂ ਨੇ। ਜਿਵੇਂ ਬਹੁਤ ਸਾਰੀਆਂ ਥਾਵਾਂ 'ਤੇ ਹੋਇਆ ਕਿ ਭਾਈ ਕੋਈ ਗੱਲ ਨਹੀਂ, ਹੁਣ ਇਹ ਨਵੰਬਰ 84 ਨਹੀਂ ਹੋਣ ਦਿੰਦੇ, ਹੁਣ ਤੁਹਾਨੂੰ ਵੀ ਦੱਸਾਂਗੇ ਕਿ ਬਈ ਜਿਹੜਾ ਉਹ ਕੀ ਹੁੰਦਾ ਮੁਕਾਬਲਾ ਕਰਨਾ। ਤੁਸੀਂ ਇਹ ਦੇਖੋ ਕਿ ਇਹਨਾਂ ਦੀ ਢੀਠਤਾਈ ਨੂੰ ਸਲੂਟ ਕਰੀਏ ਕਿ ਕੀ ਕਰੀਓ, ਫਿਰ ਪੱਗ ਬੰਨ੍ਹ ਕੇ ਆ ਗਿਆ NCC ਦੀ ਪਰੇਡ ਲੈਣ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸਿੱਖ ਕੌਮ ਤੂੰ ਘਬਰਾਇਆ ਹੋਇਆ ਜਾਂ ਸਿੱਖਾਂ ਨੂੰ ਫਾਉਣ ਦੇ ਯਤਨਾਂ ਵਿੱਚ ਮੋਦੀ ਇੱਕ ਤੋਂ ਬਾਅਦ ਇੱਕ ਨੂੰ ਟੰਕੀ ਜਿਹੜਾ ਉਹ ਕਰ ਰਿਹਾ। ਸੋ ਰਿਪਬਲਿਕ ਡੇ ਤੋਂ ਬਾਅਦ ਹੁਣ NCC ਦੀ ਰੈਲੀ ਵਿੱਚ ਮੋਦੀ ਇੱਕ ਸਿੱਖ ਕੈਡਿਟ ਵਾਂਗ ਸਿਰ ਤੇ ਪੱਗ ਬੰਨ੍ਹ ਕੇ ਤੇ ਉਸ ਦੇ ਉੱਪਰ ਲਾਲ ਫੁੱਲ ਲਾ ਕੇ ਕੈਡਿਟਾਂ ਤੋਂ ਸਲਾਮੀ ਲੈਣ ਆਇਆ। ਸੋ ਇਸ ਬਹਿਰੂਪੀਏ ਮੋਦੀ ਤੇ ਉਸ ਦੀ ਮਨਸ਼ਾ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਇੱਕ ਬੜੇ ਪਿਆਰੇ ਸਾਥੀ ਮਿੱਤਰ ਜਿਨ੍ਹਾਂ ਨਾਲ ਲਗਭਗ 18 ਸਾਲ ਦੀ ਸਾਂਝ ਰਹੀ, ਸ਼ੇਖ ਸਾਹਿਬ ਜਿਨ੍ਹਾਂ ਦਾ ਮੈਂ ਅਕਸਰ ਜ਼ਿਕਰ ਕਰਦਾ, ਅੱਛਾ, ਉਹ ਇੱਕ ਫਾਰਸੀ ਦਾ ਸ਼ੇਅਰ ਸੁਣਾ ਕੇ ਫਿਰ ਉਹਦਾ ਤਰਜਮਾ ਕਰਦੇ ਸੀ, ਜਿਹਦਾ ਮਤਲਬ ਇਹ ਸੀ ਕਿ ਬਹੁਤ ਵਾਰ ਅੱਲਾ ਮੀਆਂ ਵੀ ਆਪਣੇ ਦੰਦਾਂ ਥੱਲੇ ਉਂਗਲਾਂ ਦੇ ਲੈਂਦਾ ਕਿ ਸ਼ੈਤਾਨ ਨੂੰ ਰੋਜ਼ੀ ਕਿੱਥੋਂ ਮਿਲ ਰਹੀ ਹੈ। ਹੁਣ ਇਹਦੇ 'ਚ ਇੱਕ ਡੈਪਥ ਹੈ ਕਿ ਜੇ ਤੁਸੀਂ ਦੇਖੋਗੇ ਕਿ ਵੀ ਤੁਸੀਂ ਲਫ਼ਜ਼ ਬਹੁ ਰੂਪੀਆ ਇਸਤੇਮਾਲ ਕੀਤਾ ਹੈ, ਹੁਣ ਸ਼ੈਤਾਨ ਜਿਹੜਾ ਹੈ ਉਹ ਬਹੁ ਰੂਪਿਆਂ ਦਾ ਪਿਓ ਹੈ, ਕਿਉਂਕਿ ਉਸ ਦਾ ਤੁਸੀਂ 2 ਸਿੰਘ ਕੱਟੋ, ਟੈਂਟੈਕਲ ਕੱਟੋ, 4 ਨਿਕਲ ਆਉਂਦੇ ਨੇ, 4 ਕੱਟੋ 8 ਨਿਕਲ ਆਉਂਦੇ ਨੇ, ਔਰ ਉਹ ਇੰਨੇ ਅੱਡ-ਅੱਡ ਤਰੀਕਿਆਂ ਦੇ ਨਾਲ ਤੁਹਾਨੂੰ ਭਰਮਾਉਂਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਕਿੰਨੇ ਕਿਹਦੇ ਝੋਲੇ ਦੇ ਵਿੱਚ ਟ੍ਰਿਕ ਨੇ, ਇਹ ਟ੍ਰਿਕ ਕਦੋਂ ਮੁੱਕਣਗੇ, ਪਰ ਉਹ ਮੁੱਕਦੇ ਨਹੀਂ ਹੈ। ਕਿਉਂਕਿ ਮੁੱਢ ਕਦੀਮ ਤੋਂ ਜਦੋਂ ਤੋਂ ਕਾਇਨਾਤ ਰੱਬ ਨੇ ਬਣਾਈ ਜਾਂ ਇਹ ਸਾਡੀ ਧਰਤੀ ਰੱਬ ਨੇ ਸਾਜੀ, ਨਾਲ ਦੀ ਨਾਲ ਸ਼ੈਤਾਨ ਜਿਹੜਾ ਹੈ ਉਹ ਸਾਡੇ ਅੰਦਰ ਵੀ ਬੈਠਾ ਹੈ। ਕਿਉਂਕਿ ਇਹੀ ਕਾਰਨ ਹੈ ਕਿ ਤੁਸੀਂ ਕਿਸੇ ਵੀ ਜਦੋਂ ਕੋਈ ਚੰਗੇ ਕੰਮ ਵੱਲ ਤੁਰਨ ਲੱਗਦੇ ਹੋ ਤਾਂ 3600 ਟੁਚਰਾਂ ਤੁਹਾਡੇ ਅੰਦਰੋਂ ਆਉਂਦੀਆਂ ਨੇ, ਅਤੇ ਨੈਗੇਟਿਵਿਟੀ ਕਰਨ ਵੇਲੇ ਜਿਹੜਾ ਹੈ ਉਹ ਤੁਸੀਂ ਛੱਡ ਪਰਾਂ ਕਰਕੇ ਜਿਹੜਾ ਉਹਦੇ 'ਚ ਜੰਪ ਕੀਤਾ ਹੁੰਦਾ। ਹੁਣ ਇਹੀ ਹਾਲ ਜਦੋਂ ਅਸੀਂ ਇਸ ਕਿਸਮ ਦਾ ਜਿਹੜਾ ਸ਼ੈਤਾਨੀ ਤੌਰ ਤਰੀਕਾ ਇੰਸਟੀਟਿਊਸ਼ਨਲਾਈਜ਼ ਹੋ ਜਾਏ, ਜਿਹੜਾ ਭਾਰਤ ਦੇ ਅੱਜ ਦੇ ਮੋਦੀ ਹਕੂਮਤ ਦੇ ਸਟਰਕਚਰ ਦੇ ਵਿੱਚ ਹੈ, ਕਿ ਉਹਨਾਂ ਨੇ ਵੈਸੇ ਤਾਂ ਵੈਸੇ ਹੀ ਜੇ ਤੁਸੀਂ ਬ੍ਰਾਹਮਣਵਾਦ ਦਾ ਆਧਾਰ ਦੇਖੋ ਤੇ ਉਹ ਹੈ ਹੀ ਜਾਣੇ ਇਸ ਗੱਲ ਲਈ ਜਾਂਦੇ ਨੇ ਕਿ ਭਾਈ ਕਿਵੇਂ ਉਹ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਸ ਦੇ ਉੱਤੇ ਅਮਲ ਕਰਦੇ ਨੇ। ਵਿਕ ਵੀ ਰਿਹਾ ਸੌਦਾ ਉਹਨਾਂ ਦਾ, 3,500-4 ਹਜ਼ਾਰ ਸਾਲ ਤੋਂ ਸਰਵਾਈਵ ਕਰਦੇ ਨੇ। ਫਿਰ ਤੁਸੀਂ ਉਹਨਾਂ ਦਾ ਇਹ ਜਿਹੜਾ ਅੱਜ ਦਾ ਹਿੰਦੂਤਵੀ BJP ਦਾ ਰੂਪ ਹੈ, ਤੁਸੀਂ ਨਾਗਪੁਰ ਵਾਲਿਆਂ ਦੀ ਸਟੇਟਮੈਂਟ ਸੁਣੋਗੇ, ਤੁਹਾਨੂੰ ਕੁਝ ਹੋਰ ਨਜ਼ਰ ਆ ਰਿਹਾ ਹੁੰਦਾ। ਉਹਨਾਂ ਦੇ ਫੀਲਡ 'ਚ ਬਜਰੰਗ ਦਲ ਵਾਲੇ ਜਾਂ ਦੂਜੇ ਗੁੰਡੇ ਜਿਹੜੇ ਨੇ, ਜਾਂ ਉਹਨਾਂ ਦੀ ਸੋ ਕਾਲਡ ਧਰਮ ਸੰਸਦ 'ਚੋਂ ਤੁਹਾਨੂੰ ਕੋਈ ਹੋਰ ਆਵਾਜ਼ ਆ ਰਹੀ ਹੁੰਦੀ ਹੈ। ਹੁਣ ਈਵਨ ਕਿਉਂਕਿ ਅਸੀਂ ਵੀਕਐਂਡ ਤੋਂ ਬਾਅਦ ਹੀ ਪ੍ਰੋਗਰਾਮ ਕਰਨਾ ਹੈ, 30 ਜਨਵਰੀ ਗਾਂਧੀ ਨੂੰ ਮਾਰਨ ਦਾ ਦਿਨ ਹੈ। ਨਥੂਰਾਮ ਗੋਡਸੇ ਨੇ 30 ਜਨਵਰੀ 1948 ਨੂੰ ਸ਼ੂਟ ਡਾਊਨ ਕੀਤਾ। ਅਜੇ 30 ਜਨਵਰੀ ਆਣੀ ਹੈ ਤੇ ਤੁਸੀਂ ਇਹ ਦੇਖੋਗੇ ਕਿ ਵੀ ਆਲਰੇਡੀ ਹੈਸ਼ਟੈਗ ਔਰ ਜਿਹੜੇ ਟ੍ਰੈਂਡ ਕਰਵਾਏ ਜਾ ਰਹੇ ਨੇ ਉਹ ਨਾਥੂਰਾਮ ਗੋਡਸੇ ਨੂੰ। ਔਰ ਇਸ ਸਭ ਦੇ ਚਲਦੇ ਆ ਈਵਨ ਜਦੋਂ ਪ੍ਰਗਿਆ ਸਾਧਵੀ ਨੇ
ਇਸ ਦੀ ਤਾਰੀਫ ਕੀਤੀ ਨਾਥੂ ਰਾਮ ਗੋਡਸੇ ਦੀ ਕਿ ਵੀ ਮੈਂ ਤਾਂ ਉਹਨੂੰ ਬਹੁਤ ਵੱਡਾ ਦੇਸ਼ ਭਗਤ ਮੰਨਦੀ ਹਾਂ। ਔਰ ਦੂਸਰਾ ਤੇ ਇਹੀ ਮੋਦੀ ਜਿਹਦਾ ਅਸੀਂ ਹੁਣ ਜ਼ਿਕਰ ਕਰ ਰਹੇ ਹਾਂ ਕਿ ਇਹਦਾ ਇੱਕ ਹੁਣ ਨਵਾਂ ਸਾਂਗ ਸਾਹਮਣੇ ਆਇਆ ਹੈ, ਇਹਨੇ ਕਿਹਾ ਸੀ ਕਿ ਜੀ ਚਲੋ ਮਾफ़ी मांग ली उसने अपने लिए, मैं तो उसको कभी माफ़ नहीं करूँगा। ਹੁਣ ਇਸ ਤੋਂ ਵੱਡਾ ਕੀ ਝੂਠ ਹੋ ਸਕਦਾ ਹੈ? ਕਿਉਂਕਿ ਇਹਨਾਂ ਦੀ ਬੇਸਿਕ ਟ੍ਰੇਨਿੰਗ ਹੀ ਜਿਹੜੀ ਹੈ ਹਿੰਦੂਤਵੀ ਮਾਈਂਡਸੈਟ ਦੀ, ਉਹ ਇਹ ਹੈ ਜੋ ਹੁਣ ਇਹ ਕਰ ਰਹੇ ਨੇ, ਕਹਿ ਰਹੇ ਨੇ। ਜਿਵੇਂ ਅਸੀਂ ਕਿਹਾ ਕਿ ਰਿਪਬਲਿਕ ਡੇ ਸੇਲ ਦੇ ਉੱਤੇ ਐਮਾਜ਼ੋਨ ਤੇ ਉਹਨੂੰ ਜਿਹੜੀ ਹੈ ਟੌਪ ਰੇਟਿੰਗ ਦਵਾਈ ਔਰ ਉਹਨੂੰ ਐਜ਼ ਏ ਬੈਸਟ ਜਿਹੜਾ ਉਹ ਉਸ ਦੀ ਸੇਲ ਹੋਈ, ਹਾਂਜੀ, ਬੈਸਟ ਸੈਲਰ ਦੇ ਤੌਰ 'ਤੇ ਉਹਨੂੰ ਪ੍ਰਮੋਟ ਕੀਤਾ। ਹੁਣ ਅਚਾਨਕ ਇਹ ਨਾਥੂ ਰਾਮ, ਹਾਲਾਂ ਮੈਨੂੰ ਸੀ ਕਿ ਵੀ ਨਾ ਨੱਥੂ ਹੁੰਦਾ ਹੈ ਤੇ ਨਾਥੂ ਕਿੱਥੋਂ ਬਣ ਗਿਆ। ਅੱਛਾ। ਤੇ ਮੈਂ ਕੱਲ ਕਿਸੇ ਦੀ ਕਿਤਾਬ ਦੇ ਐਕਸੈਪਟ ਦੇਖ ਰਿਹਾ ਸੀ ਕਿ ਇਹ ਇੱਕ ਟ੍ਰੈਂਡ ਰਿਹਾ ਮੇਰੇ ਖਿਆਲ ਅਫਗਾਨਾਂ ਦੇ ਕਲਚਰ 'ਚ ਵੀ ਹੈ ਔਰ ਇਹਨਾਂ ਦੇ ਮਰਾਠਾ ਕਲਚਰ 'ਚ ਵੀ ਹੈ ਕਿ ਉਹਨਾਂ ਦੇ ਮਾਪਿਓ ਦੇ ਜਿਹੜੇ ਨੇ ਉਹ ਪਹਿਲੇ ਬੱਚੇ ਜਿਹੜੇ ਨੇ ਬਹੁਤ ਮਰ ਗਏ, ਜੰਮਦੇ ਹੀ ਮਰ ਜਾਂਦੇ ਸੀ ਜਾਂ ਕੋਈ 6 ਮਹੀਨੇ ਸਾਲ ਦਾ ਹੋ ਕੇ ਮੁੰਡੇ ਮਰ ਜਾਂਦੇ ਸੀ। ਤਾਂ ਇਹ ਜਦੋਂ ਜੰਮਿਆ ਤੇ ਇਹਦੇ ਕਈ ਸਾਲਾਂ ਤੱਕ, ਇਹ ਜਵਾਨੀ ਤੱਕ ਇਹਨੂੰ ਇਹ ਕੁੜੀਆਂ ਦੇ ਕੱਪੜੇ ਇਹਨੂੰ ਪਵਾ ਕੇ ਰੱਖੇ ਉਹਨਾਂ ਨੇ। ਤੇ ਈਵਨ ਇਹ ਦੱਸਣ ਲਈ ਵੀ ਮੁੰਡਾ ਨਹੀਂ, ਇਹ ਨੱਕ ਦੇ ਵਿੱਚ ਉਹਦੀ ਨੱਥ ਵੀ ਪਾਈ ਹੋਈ ਸੀ। ਇੱਥੋਂ ਇਹਦਾ ਨਾਂ ਨਾਥੂ ਰਾਮ ਹੈ, ਉਹ ਨੱਥ ਦੇ ਨਾਲ ਜੁੜਿਆ ਹੋਇਆ। ਤੇ ਉਹ ਨੱਥ ਵਾਲੇ ਨੇ ਫਿਰ ਜਿਹੜਾ ਹੈ ਉਹ ਸਾਵਰਕਰ ਦਾ ਪੱਲਾ ਫੜ ਕੇ ਜਾ ਕੇ ਹਿੰਦੂਤਵਾ ਦੇ ਨਾਂ ਥੱਲੇ ਗਾਂਧੀ ਦਾ ਕਤਲ ਕੀਤਾ। ਲੇਕਿਨ ਹੁਣ ਇੱਕ ਔਰ ਤੁਸੀਂ ਇਹਨਾਂ ਦੀ ਜਦੋਂ ਇਹ ਸਾਂਗ ਰਚਨਾ ਕਹਿੰਦੇ ਹੋ, ਔਰ ਜਿਵੇਂ ਅੱਜ ਇਹਦਾ ਮੋਦੀ ਦਾ ਰੂਪ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਕਿ ਹੁਣ ਕਿਉਂਕਿ ਰਿਪਬਲਿਕ ਡੇ ਤੋਂ ਫੌਰਨ ਬਾਅਦ ਅਗਲੇ ਦਿਨ ਦਿੱਲੀ ਦੇ ਵਿੱਚ ਕਰਿਆਪਾ ਪਰੇਡ ਗਰਾਊਂਡ ਹੈ, ਉੱਥੇ NCC ਨੈਸ਼ਨਲ ਕੈਡਿਟ ਕਾਰਪਸ ਉਹਨਾਂ ਦੀ ਪੈਰੇਡ ਹੁੰਦੀ ਹੈ ਔਰ ਉਹਦੀ ਵੀ ਪ੍ਰਾਈਮ ਮਿਨਿਸਟਰ ਜਿਹੜਾ ਹੈ ਉੱਥੇ ਵੀ ਸਲੂਟ ਲੈਂਦਾ ਜਾ ਕੇ। ਇਹ NCC ਜੇ ਮੈਂ ਗਲਤ ਨਾ ਹੋਵਾਂ ਤਾਂ 1962 'ਚ ਚੀਨ ਤੋਂ ਜੁੱਤੀਆਂ ਖਾਣ ਤੋਂ ਬਾਅਦ ਇਹਨਾਂ ਨੇ ਬਣਾਈ। ਸਕੂਲਾਂ ਕਾਲਜਾਂ ਦੇ ਵਿੱਚ, ਕਾਲਜਿਸ 'ਚ ਜ਼ਿਆਦਾ ਸੀ ਸਕੂਲ ਵੀ ਹਾਇਰ ਲੈਵਲ ਦੇ। ਔਰ ਕਹਿਣ ਨੂੰ ਹੁੰਦਾ ਤਾਂ ਇਹ ਆ ਉਦੋਂ ਕੀ ਵਰਦੀ ਕੱਢਦੇ ਨੇ ਤੇ ਉਹ ਟੈਂਪਰੇਰੀ ਜੇ ਇੱਕ ਅੱਧਾ ਕੈਂਪ ਲਾ ਦਿੰਦੇ ਨੇ। ਕੋਈ ਜਿਹੜਾ ਉਹਨਾਂ ਦਾ ਸੀ ਕਿ ਜੀ ਇਸ ਕਿਸਮ ਦੀ ਟ੍ਰੇਨਿੰਗ ਹੋਏ ਕਿ ਜੀ ਨੌਜਵਾਨ ਤਿਆਰ ਹੋਣ, ਨੌਜਵਾਨ ਮੁੰਡੇ ਕੁੜੀਆਂ ਡਿਫੈਂਡ ਕਰਨ ਲਈ। ਪਰ ਇਹਦੇ ਉਹ ਫੰਡ ਖਾ ਜਾਂਦੇ ਨੇ ਜਿਹੜੇ ਵੀ ਕੋਈ ਆਰਮੀ 'ਚੋਂ ਹੀ ਇੱਧਰ ਜਿਹੜੇ ਨੇ ਡਿਪਿਊਟ ਕੀਤੇ ਜਾਂਦੇ ਨੇ। ਤੇ ਇਸ ਤੋਂ ਬਿਨਾਂ ਇਹਦੇ 'ਚੋਂ ਕੁਛ ਨਿਕਲਾ ਹਾਂ 26 ਜਨਵਰੀ ਦੀ ਪਰੇਡ ਵੇਲੇ ਜਾਂ ਉਹ ਵਰਦੀ ਪਾ ਕੇ ਫੁੱਲ ਲਾ ਕੇ ਇਸ ਕਿਸਮ ਦਾ ਕੰਮ ਹੁੰਦਾ। ਹੁਣ ਇਹ ਉੱਥੇ ਪਹੁੰਚਦਾ ਕਰਿਆਪਾ ਪਰੇਡ ਗਰਾਊਂਡ 'ਚ ਔਰ ਉਹ ਪੂਰਾ ਉਸ ਕਿਸਮ ਦਾ ਜਿਹੜਾ ਉਹ ਪੱਗ ਬੰਨੀ ਹੋਈ ਹੈ ਜੋ NCC ਕੈਡਿਟ, ਜਿਵੇਂ ਉੱਤੇ ਲਾਲ ਫੁੱਲ ਟੰਗਿਆ ਹੋਇਆ। ਹੁਣ ਉਹ ਸਾਰੇ ਭਾਈ, ਈਵਨ ਉਹਨਾਂ ਦੀ ਆਪਣੀ PTI ਜਿਹੜੀ ਨਿਊਜ਼ ਏਜੰਸੀ ਹੈ ਉਹ ਖਬਰ ਲਾਉਂਦੀ ਹੈ PM ਮੋਦੀ ਵੀਅਰ ਸਿੱਖ ਕੈਡਿਟ ਟਰਬਨ ਐਟ NCC ਰੈਲੀ। ਔਰ ਉਹਨੇ ਕਿਹਾ ਕਿ ਵੀ ਇਹ ਉਹਦੇ 'ਚ ਮੋਦੀ ਵੋਰ ਏ green turban with a red colored feather similar to how Sikh cadets wear it in NCC for Friday's rally at Karyappa parade ground here। ਔਰ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਜੀ ਮੋਦੀ ਪਹਿਲਾਂ ਵੀ ਜਿਹੜਾ ਉਹ ਪੱਗ ਬੰਨ੍ਹਦਾ ਹੈ, ਪਰ ਐਤਕੀ ਉਹਨੇ ਖਾਸ ਇਸ ਮੌਕੇ ਦੇ ਉੱਤੇ ਜਿਹੜਾ ਸਿੱਖ ਕੈਡਿਟ ਵਾਲਾ ਜਿਹੜਾ ਉਹਨੇ ਆਪਣਾ ਸਾਂਗ ਰਚਿਆ। ਹੁਣ ਇਹਨੂੰ ਸਾਂਗ ਰਚਣਾ ਹੀ ਕਹੋਗੇ ਤੁਸੀਂ, ਹੋਰ ਕੀ ਹੈ। ਹੁਣ ਤੁਸੀਂ ਦੇਖੋ ਵੀ ਇਸ ਸਾਰੇ ਨੂੰ ਮੈਸੇਜ ਕਿੰਨੇ ਪਾਸੇ ਦਿੱਤੇ ਜਾ ਰਹੇ ਨੇ। ਰਿਪਬਲਿਕ ਡੇ ਦੇ ਵੇਲੇ ਉਹ ਜਿਹੜਾ ਟੋਪੀ ਪਾ ਰਿਹਾ ਸਿਰ ਦੇ ਉੱਤੇ ਪੈਰੇਡ, ਉਹ ਉੱਤਰਾਖੰਡੀ ਹੈ। ਉਸ ਦੇ ਉੱਤੇ ਜਿਹੜਾ ਫੁੱਲ ਲਾਇਆ ਉਹ ਕੇਦਾਰਨਾਥ ਬਦਰੀਨਾਥ ਭੇਟ ਕੀਤਾ ਜਾਂਦਾ, ਉਹਨਾਂ ਦਾ ਉੱਤਰਾਖੰਡ ਦਾ ਨੈਸ਼ਨਲ ਫਲਾਵਰ ਹੈ। ਗਲ ਦੇ ਵਿੱਚ ਜਿਹੜਾ ਮਫਲਰ ਪਾਇਆ ਹੋਇਆ ਉਹ ਮਨੀਪੁਰੀ ਹੈ। ਹੁਣ ਉੱਤਰਾਖੰਡ 'ਚ ਵੀ ਚੋਣਾਂ ਹੋ ਰਹੀਆਂ ਨੇ, ਮਨੀਪੁਰ ਵੀ ਹੈ। ਪੰਜਾਬ 'ਚ ਇੱਥੋਂ ਦਾ ਦੌੜ ਗਿਆ ਫਿਰੋਜ਼ਪੁਰ 'ਚੋਂ ਜਿਹੜਾ ਉਹ ਪਹੁੰਚਿਆ ਹੀ ਨਹੀਂ ਔਰ ਰਾਹ 'ਚੋਂ ਹੀ ਮੁੜ ਕੇ ਕਿ ਜੀ ਮੈਂ ਜ਼ਿੰਦਾ ਵਾਪਸ ਆ ਗਿਆ। ਪਰ ਇਹਨਾਂ ਨੂੰ ਇਹ ਜਾਂ ਤਾਂ ਇਹ ਸਮਝਦੇ ਨੇ ਵੀ ਸਿੱਖ ਇੰਨੇ ਕੁ ਬੇਵਕੂਫ ਨੇ ਕਿ ਵੀ ਇਹਨਾਂ ਦੀਆਂ ਸਾਰੀਆਂ ਨੀਤੀਆਂ ਜੋ ਪੰਜਾਬ 'ਚ ਇਹਨਾਂ ਨੇ ਜਿਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਹੈ, ਜੋ ਇਹਨਾਂ ਦੀਆਂ ਨੀਤੀਆਂ ਇਸ ਸਾਰੇ ਪੀਰੀਅਡ ਦੇ ਵਿੱਚ ਰਹੀਆਂ ਨੇ, ਇਸ ਦੇ ਬਾਵਜੂਦ ਇਹ ਇਸ ਰਸਤੇ 'ਤੇ ਤੁਰੇ ਹੋਏ ਨੇ ਵੀ ਸਿੱਖਾਂ ਨੂੰ ਤੁਸੀਂ ਉੱਲੂ ਬਣਾ ਸਕਦੇ ਹੋ ਔਰ ਬਣ ਵੀ ਜਾ ਰਹੇ ਹੋਣਗੇ ਸ਼ਾਇਦ, ਪਤਾ ਨਹੀਂ। ਪਰ ਇੱਕ ਸੋਸ਼ਲ ਮੀਡੀਆ 'ਤੇ ਅੱਜ ਇੱਕ ਦੋ ਨੇ ਲਿਖਿਆ ਸੀ ਕਿ ਇਸ ਗੱਲੋਂ ਵੀ ਖਬਰਦਾਰ ਰਹੋ ਵੀ ਕੱਲ੍ਹ ਨੂੰ ਕਿਤੇ ਮੋਦੀ ਅੰਮ੍ਰਿਤ ਛਕ ਕੇ ਸਿੱਖ ਨਾ ਬਣ ਜਾਏ। ਇਹਦਾ ਇੰਨਾ ਕੁ ਸਿੱਖ ਬਣਨ ਨੂੰ ਜੀ ਕਰਦਾ ਹੈ ਜਾਂ ਇਹ ਕਹੇ ਜੀ ਦੇਖੋ ਮੈਂ ਤਾਂ ਕਹਿੰਦਾ ਫਿਰ ਆਪਾਂ ਕੀ ਕਰਾਂਗੇ ਜੇ ਅੰਮ੍ਰਿਤ ਛਕ ਕੇ ਉੱਤੋਂ ਦੀ ਕਿਰਪਾਨ ਪਾ ਕੇ ਕਹੇ ਕਿ ਮੈਂ ਨਰਿੰਦਰ ਸਿੰਘ ਮੋਦੀ ਇੱਕ ਅਬ ਸਿੱਖ ਖਾਲਸਾ ਬਣ ਗਿਆ ਹੂੰ।
ਔਰ ਮੈਂ ਕਿਹਾ ਇਹ ਵਾਕਿਆ ਇਹ ਵੀ ਇਹ ਭਾਵੇਂ ਕਈ ਵਾਰੀ ਤੁਸੀਂ ਲਾਈਟਰ ਵੇਨ 'ਚ ਕਹਿੰਦੇ ਹੋ, ਪਰ ਇਹ ਕੁਆਇਟ ਪੋਸੀਬਲ ਹੈ ਜਿਸ ਕਿਸਮ ਦਾ ਇਹਨਾਂ ਦਾ ਉਹ ਜੋ ਚੱਲ ਰਿਹਾ ਹੈ, ਕਿਉਂਕਿ ਇੱਕ ਪਾਰਟ ਇਹਨਾਂ ਨੇ ਦੇਖ ਲਿਆ। ਇਹ ਗੱਲ ਇਹ ਨਹੀਂ ਵੀ ਇਹਨਾਂ ਨੇ ਦੇਖੀ, ਔਰ ਪਿਛਲੇ ਦਿਨਾਂ 'ਚ ਇੱਕ ਡਿਸਕਸ਼ਨ ਵੀ ਹੋ ਰਹੀ ਸੀ ਕਿ ਵੀ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਦੋਂ ਉਹਨੇ 1980 'ਚ 3-4 ਸਾਲ ਪਲੈਨਿੰਗ ਕਰਕੇ ਔਰ ਦੂਸਰਾ ਕੀਤਾ। ਔਰ ਉਹਦਾ ਇੱਕ ਇਨਸਾਈਡਰ ਜਿਹੜਾ ਰਿਟਾਇਰਡ ਉਹਨਾਂ ਦਾ ਕੋਈ ਇੰਟੈਲੀਜੈਂਸ ਆਫਿਸਰ ਸੀ, ਉਹ ਇੰਟਰਵਿਊ ਦੇ ਰਿਹਾ ਸੀ। ਉਹ ਕਹਿੰਦੇ ਵੀ ਦੇਖੋ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਵਿਨ ਓਵਰ ਕਰਨ ਦੇ ਲਈ ਇਨੀਸ਼ੀਅਲ ਸਟੇਜ ਤੇ ਤਾਂ ਜਿਹੜਾ ਮੇਨ ਸਟ੍ਰੀਮ ਵਿਦਨ ਕਾਂਗਰਸ ਵੀ ਲੋਕ ਸੀ ਜਿਹਨੂੰ ਓਲਡ ਗਾਰਡਸ ਕਹਿੰਦੇ ਸੀ, ਨਿਜਲਿੰਗੱਪਾ, ਮੁਰਾਰਜੀ ਦੇਸਾਈ ਜਿਹਨੇ ਸੀਨੀਅਰ, ਉਹ ਤਾਂ ਉਹਦੇ ਅਗੇਂਸਟ ਸੀ। ਔਰ ਉਹਦੇ ਲਈ ਜਦੋਂ ਸ਼ਾਸਤਰੀ ਦੇ ਮਰਨ ਤੋਂ ਬਾਅਦ ਉਹਨੇ 66-67 ਪੀਰੀਅਡ ਟੇਕ ਓਵਰ ਕੀਤਾ ਤਾਂ ਉਹਨੇ ਕਿਹਾ ਵੀ ਬੇਸ਼ੱਕ ਜਿਹੜਾ ਪਾਰਲੀਮੈਂਟਰੀ ਕਮੇਟੀ ਕਿ ਪੰਜਾਬੀ ਸੂਬਾ ਬਣਨਾ ਚਾਹੀਦਾ, ਇਹ ਸ਼ਾਸਤਰੀ ਨੇ ਬਣਾਈ, ਪਰ ਇਹ ਕ੍ਰੈਡਿਟ ਤਾਂ ਇੰਦਰਾ ਗਾਂਧੀ ਨੂੰ ਜਾਂਦਾ ਹੈ ਕਿ ਵੀ ਉਹਦੇ ਪੀਰੀਅਡ 'ਚ ਪੰਜਾਬੀ ਸੂਬੇ ਦੀ ਮੰਗ ਮੰਨੀ ਗਈ। ਭਾਵੇਂ ਉਹ ਆਪਣੀ ਜਿਹੜੀ ਉਹਦੀ ਬਾਇਓਗ੍ਰਾਫੀ ਹੈ ਉਹਦੇ 'ਚ ਮਾਈ ਟਰੂਥ ਕੇ ਕੀ ਹੈ, ਉਹਦੇ 'ਚ ਉਹਨੇ ਕਿਹਾ ਜੀ ਕਿ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਕਿ ਹੁਕਮ ਸਿੰਘ ਜਿਹੜੇ ਸਪੀਕਰ ਸੀ ਪਾਰਲੀਮੈਂਟ ਦੇ, ਉਹ ਆਪਣੀ ਰਿਪੋਰਟ ਨਾ ਦੇਣ, ਬਟ ਆਲਰੇਡੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹ ਰਿਪੋਰਟ ਜਾਰੀ ਕਰ ਦਿੱਤੀ ਸੀ। ਫਿਰ ਉਹਨੇ ਕਿਹਾ ਕਿ ਵੀ ਐਸਾ ਮੌਕਾ ਵੀ ਆਇਆ ਕਿ ਇੰਦਰਾ ਗਾਂਧੀ ਇਹ ਸਮਝਦੀ ਸੀ ਕਿ ਵੀ ਉਹਨੇ ਵੀ ਜਾਂ ਉਹਨਾਂ ਦੀ ਰਾਹੀਂ ਉਹਨਾਂ ਦੀਆਂ ਏਜੰਸੀਆਂ ਰਾਜ ਜਾਂ ਜਿਹੜੀ ਉਹਨਾਂ ਦੇ ਅੱਗੋਂ ਐਡਵਾਈਜ਼ਰ KGB ਸੀ, ਉਹਨਾਂ ਨੇ ਦੇਖ ਲਿਆ ਸੀ ਕਿ ਬਾਕੀ ਭਾਰਤ ਦੇ ਤਾਂ ਮਿੱਟੀ ਦੇ ਮਾਧੋ ਨੇ, ਜਿੱਧਰ ਮਰਜ਼ੀ ਡਾਂਗ ਨਾਲ ਹਿੱਕ ਕੇ ਲੈ ਜਾਓ, ਸਿੱਖ ਹੀ ਖਲੋਂਦੇ ਨੇ। ਸੋ ਉਹਨੇ ਕਿਹਾ ਵੀ ਸਿੱਖਾਂ ਨੂੰ ਪਲੈਕੇਟ ਕਰਨ ਦੇ ਲਈ ਜਾਂ ਸਿੱਖਾਂ ਦੀਆਂ ਮੰਗਾਂ, ਔਰ ਇਹ ਗੱਲ ਫੈਕਟ ਹੈ ਜੋ ਸਾਹਮਣੇ ਆਈ ਕਿ ਜਦੋਂ ਐਮਰਜੈਂਸੀ 75 ਦੇ ਵਿੱਚ ਇੰਦਰਾ ਗਾਂਧੀ ਨੇ ਲਾਈ, ਉਹਨੂੰ ਅਨਸੀਟ ਕਰ ਦਿੱਤਾ ਇਲਾਹਾਬਾਦ ਸੀਟ ਤੋਂ। ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਟੋਟਲ ਕ੍ਰਾਂਤੀ ਦੇ ਨਾਂ ਥੱਲੇ ਜਿਹੜੀ ਹੈ ਪੂਰਨ ਕ੍ਰਾਂਤੀ, ਉਹ ਚੱਲ ਰਹੀ ਸੀ। ਔਰ ਬਿਹਾਰ ਦੇ ਸਕੂਲ, ਯੂਨੀਵਰਸਿਟੀਆਂ, ਕਾਲਜਾਂ ਦੇ ਸਟੂਡੈਂਟ ਬਾਹਰ ਨਿਕਲੇ, ਯੂਪੀ ਸਾਰੇ ਪਾਸੇ ਸੀ। ਔਰ ਇੰਦਰਾ ਗਾਂਧੀ ਜਿਹੜੀ ਹੈ ਉਹ ਬੇਸ਼ੱਕ ਉਹਦੀ ਜਿਹੜੀ ਅਨਸੀਟ ਕੀਤੀ ਸੀਟ ਸੀ ਉਹਨੂੰ ਸੁਪਰੀਮ ਕੋਰਟ ਨੇ ਰੀਸਟੋਰ ਕਰ ਦਿੱਤਾ, ਪਰ ਬਹੁਤ ਜ਼ਿਆਦਾ ਅਫਰਾ ਤਫਰੀ ਮਚੀ ਹੋਈ ਸੀ। ਔਰ ਉਹਨੇ ਸਟੇਟ ਆਫ ਐਮਰਜੈਂਸੀ ਜਿਹੜੀ ਹੈ ਉਹ ਡਿਕਲੇਅਰ ਕਰਤੀ ਭਾਰਤ। ਉਹਨੇ ਕਿਹਾ ਜੀ ਸਾਰੇ RSS ਹੀ ਵੱਡੀ ਇੱਕ, ਔਰ ਜੈ ਪ੍ਰਕਾਸ਼ ਨਾਰਾਇਣ ਸਮੇਤ ਸਾਰੇ ਫੜ ਲਏ, ਬਿਲਕੁਲ ਸੁਸਰੀ ਵਾਂਗ ਸੌਂਗੇ। ਪੰਜਾਬ 'ਚ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ, ਪੰਜਾਬ 'ਚ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ, ਕੋਈ ਅਕਾਲੀ ਲੀਡਰ ਨਹੀਂ ਫੜਿਆ, ਕੋਈ ਕੁਛ ਨਹੀਂ ਹੋਇਆ। ਇਹ ਉਹਨਾਂ ਨੇ ਅੱਗੋਂ ਦੇਖ ਲਿਆ ਸੀ ਵੀ ਇਹਨਾਂ ਨੂੰ ਨਾ ਹੀ ਪ੍ਰਵੋਕ ਕੀਤਾ। ਕਹਿੰਦੇ ਇਹਦੇ ਬਾਵਜੂਦ ਇਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਔਰ ਦੂਜੇ ਆਪਣੀ ਜਨਸੰਘੀਆਂ ਦੇ ਨਾਲ ਯਾਰੀ ਪਗਾਉਣ ਦੇ ਲਈ ਜਿਹੜਾ ਮੋਰਚਾ ਸ਼ੁਰੂ ਕਰਤਾ ਐਮਰਜੈਂਸੀ ਦੇ ਖਿਲਾਫ, ਇੰਦਰਾ ਗਾਂਧੀ ਨੇ ਮਲਟੀਪਲ ਮੈਸੇजेस, ਉਹ ਇਹ ਗੱਲ ਬਿਲਕੁਲ ਠੀਕ ਹੈ, ਇਸ ਨੂੰ ਕਈਆਂ ਨੇ ਵੈਰੀਫਾਈ ਕੀਤਾ ਹੈ, ਉਹ ਅਕਾਲੀ ਲੀਡਰਾਂ ਤੱਕ ਪਹੁੰਚਾਏ, ਟੌੜਾ, ਬਾਦਲ, ਤਲਵੰਡੀ ਤੱਕ, ਕਿ ਚੰਡੀਗੜ੍ਹ ਪੰਜਾਬ ਦੇ ਪਾਣੀਆਂ ਤੇ ਹੱਕ, ਜੋ ਤੁਹਾਡੀਆਂ ਮੰਗਾਂ ਨੇ ਉਹ ਸਾਰੀਆਂ ਮੰਨੀਆਂ, ਔਰ ਸਿਰਫ ਤੁਸੀਂ ਐਮਰਜੈਂਸੀ ਦਾ ਵਿਰੋਧ ਨਾ ਕਰੋ, ਪੰਜਾਬ ਤੁਸੀਂ ਆਟੋਨੋਮਸ ਲੈ ਲਓ ਔਰ ਬਾਕੀ ਸੂਬਿਆਂ ਨਾਲੋਂ ਵੀ ਤੁਹਾਨੂੰ ਵੱਖਰੇ ਅਧਿਕਾਰ ਨੇ। ਔਰ ਉਹਦੇ ਕਿਹਾ ਜਾਂਦਾ ਹੈ ਕਿ ਕੁਝ ਜਿਹੜੇ ਦੂਸਰੇ ਲੀਡਰ ਸੀ ਸਣੇ ਟੌੜੇ ਦੇ, ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਮੌਕਾ ਹੈ, ਹਾਲਾਤ ਜਿਹੜੇ ਨੇ, ਔਰ ਇਸ ਸਰ ਕਪੂਰ ਸਿੰਘ ਨੇ ਵੀ ਕਿਹਾ ਵੀ ਇਹ ਬੇਵਕੂਫਾਂ ਨੇ ਫੇਰ ਮੂਰਖਤਾ ਕੀਤੀ। ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਇਵਨ ਇਹ ਵੀ ਇੰਟਰਪ੍ਰੇਟ ਕਰਦੇ ਹਾਂ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਕਿ ਜਦੋਂ ਵੀ ਕੋਈ ਪਾਵਰ ਸਰੈਂਡਰ ਕਰਦਾ ਹੈ ਜਾਂ ਛੱਡਦਾ ਹੈ ਉਹ ਮਜਬੂਰੀ ਵਸ ਕਰਦਾ। ਸੋ ਇੰਦਰਾ ਗਾਂਧੀ ਉਸ ਵੇਲੇ ਫਸੀ ਹੋਈ ਸੀ, ਉਹਨੂੰ ਲੱਗਦਾ ਸੀ ਵੀ ਇਹ ਵਿਰੋਧ ਸਿੱਖਾਂ ਦਾ ਹੀ ਹੋਣਾ, ਔਰ ਇਸ ਲਈ ਉਹ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਨਹੀਂ ਸੀ। ਪਰ ਬਾਦਲ ਨੇ ਇਹਨਾਂ ਦੇ ਨਾਲ ਹਿੰਦੂ ਤਵੀਆਂ ਨਾਲ ਯਾਰੀ ਪੁਗਾਈ ਔਰ ਉਹ ਜਿਹੜੀ ਇੱਕ ਗੋਲਡਨ ਅਪਰਚੁਨਿਟੀ ਸੀ ਉਸ ਨੂੰ ਜ਼ਾਇਆ ਕੀਤਾ। ਹੁਣ ਇਸ ਸਭ ਦੇ ਚੱਲਦੇ ਆ, ਔਰ ਜ਼ਾਹਰ ਹੈ ਕਿ ਜਦੋਂ ਐਮਰਜੈਂਸੀ ਟੁੱਟੀ, ਇੰਦਰਾ ਗਾਂਧੀ ਡਿਫੀਟ ਹੋਈ ਔਰ ਮੁਰਾਰਜੀ ਦੇਸਾਈ ਦੀ ਸਰਕਾਰ ਚੱਲੀ ਨਹੀਂ, ਵਾਪਸ ਜਦੋਂ ਪਾਵਰ 'ਚ ਆਈ 80 'ਚ, ਫਿਰ ਉਹ ਜਿਹੜਾ ਆਪਣਾ ਰਿਵੈਂਜ ਉਹਨੇ ਇਹ ਡਿਸਾਈਡ ਕਰ ਲਿਆ ਕਿ ਵੀ ਜੇ ਮੈਂ ਪੱਕੇ ਤੌਰ 'ਤੇ ਕਰਨਾ ਤੇ ਇਹਨਾਂ ਨੂੰ ਸਬਕ ਸਿਖਾਉਣਾ। ਸੋ ਇਹ ਇੱਕ ਮੈਂ ਇਸ ਲਈ ਸਾਰਾ ਕੋਟ ਕਰ ਰਿਹਾ ਕਿ ਕਈ ਵਾਰ ਇਹ ਜਦੋਂ ਤੁਸੀਂ ਦੇਖਦੇ ਹੋ, ਇਹ ਇਹਨਾਂ ਨੂੰ RSS ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਅਲਟੀਮੇਟਲੀ ਦਮਖਮ ਸਿੱਖ ਕੌਮ 'ਚ ਹੈ, ਔਰ ਜਿਹੜਾ ਇਫੈਕਟਿਵ ਚੈਲੰਜ ਔਰ ਕਿਸਾਨ ਮੋਰਚੇ ਤੋਂ ਬਿਹਤਰ ਹੋਰ ਕੋਈ ਨਹੀਂ ਹੈ ਜਿਹੜਾ ਉਹਨਾਂ ਨੇ ਤਾਜ਼ਾ ਉਹਦਾ ਫਲ ਚੱਖਿਆ ਕਿ ਅਲਟੀਮੇਟਲੀ ਆਪਣੇ ਧੌਣ 'ਚੋਂ ਸਰੀਆ
ਉਹਨਾਂ ਨੂੰ ਕੱਢਣਾ ਪਿਆ ਜਾਂ ਖਿੱਚ ਕੇ ਕੱਢ ਦਿੱਤਾ। ਹੁਣ ਇਸ ਸਾਰੇ ਦੇ ਚੱਲਦਿਆਂ ਕੱਲ ਅਸੀਂ ਜਿਵੇਂ ਜ਼ਿਕਰ ਕੀਤਾ ਸੀ ਕਿ ਉਹ ਜੈਨੋਸਾਈਡ ਦੀ ਤਲਵਾਰ ਵੀ ਲਟਕੀ ਹੁੰਦੀ ਹੈ। ਜੀ ਉਹ ਬੇਸ਼ੱਕ 26 ਜਨਵਰੀ ਤੋਂ ਬਾਅਦ ਹੋਏ ਜਦੋਂ ਆਪਣੇ ਚੇਲੇ ਬਾਲਕਿਆਂ ਨੂੰ ਛੱਡ ਦਿੰਦੇ ਨੇ, ਪਰ ਉਹਨਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਇਸ ਵਾਰ ਇਹਦੇ ਬਾਵਜੂਦ ਕਿ ਖੌਫ ਦਿੱਤਾ ਜਾਂਦਾ ਹੈ, ਸਿੱਖ ਡਰਦੇ ਨਹੀਂ ਨੇ। ਔਰ ਜਿਵੇਂ ਬਹੁਤ ਸਾਰੀਆਂ ਥਾਵਾਂ ਤੇ ਹੋਇਆ ਕਿ ਭਾਈ ਕੋਈ ਗੱਲ ਨਹੀਂ, ਹੁਣ ਇਹ ਨਵੰਬਰ 84 ਨਹੀਂ ਹੋਣ ਦਿੰਦੇ, ਹੁਣ ਤੁਹਾਨੂੰ ਵੀ ਦੱਸਾਂਗੇ ਕਿ ਬਈ ਜਿਹੜਾ ਉਹ ਕੀ ਹੁੰਦਾ ਹੈ ਮੁਕਾਬਲਾ ਕਰਨਾ। ਲੇਕਿਨ ਤੁਸੀਂ ਇਹ ਦੇਖੋ ਕਿ ਇਹਨਾਂ ਦੀ ਢੀਠਤਾਈ ਨੂੰ ਸਲੂਟ ਕਰੀਏ ਕਿ ਕੀ ਕਰੀਓ, ਫਿਰ ਪੱਗ ਬੰਨ੍ਹ ਕੇ ਆ ਗਿਆ NCC ਦੀ ਪਰੇਡ ਲੈਣ। ਹਾਲਾਂ ਉਹਦੇ 'ਚ ਜੋ ਉਹਨੇ ਕਿਹਾ ਉੱਥੇ ਉਹ ਕੋਈ ਵੀ ਏਡਾ ਉਹਦਾ ਕੋਈ ਸਿੱਖਾਂ ਨਾਲ ਜਾਂ ਕੋਈ ਰੈਫਰੈਂਸ ਮਾਤਰ ਵੀ ਨਹੀਂ ਸੀ। ਉਹ ਹੀ ਕਹਿ ਰਿਹਾ ਹੈ ਕਿ NCC ਹੁਣ 1 ਲੱਖ ਸਾਡੇ ਕੋਲ ਹੋ ਗਏ, ਕੁੜੀਆਂ ਨੇ ਵੀ ਜੁਆਇਨ ਕੀਤਾ ਔਰ ਤੁਸੀਂ ਜਿਹੜਾ ਡਰੱਗਸ ਤੋਂ ਦੂਜਿਆਂ ਨੂੰ ਕੱਢੋ, ਇੱਧਰ ਉੱਧਰ ਕਰੋ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਇਹਨਾਂ ਦੀ ਇੱਕ ਹੋਰ ਡਿਊਪਿੰਗ ਲਾਈਨ ਹੈ ਔਰ ਸਿੱਖ ਖਬਰਦਾਰ ਰਹਿਣ। ਔਰ ਇਸ ਤੋਂ ਇੱਕੋ ਹੀ ਗੱਲ ਜਿਹੜੀ ਹੈ ਉਹ ਸਮਝਣ ਦੀ ਲੋੜ ਹੈ ਕਿ ਭਾਈ ਇਹ ਕਿਸੇ ਹੱਦ ਤੱਕ ਵੀ ਜਾਣਗੇ ਸਿੱਖਾਂ ਨੂੰ ਫਾਉਣ ਦੇ ਲਈ, ਪਰ ਸਾਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਸਾਡੇ ਲਈ ਸਾਡੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਔਰ ਹਿੰਦੂਤਵਾ ਤੋਂ ਖਤਰਨਾਕ ਹੋਰ ਕੋਈ ਆਈਡੀਓਲੋਜੀ ਨਹੀਂ ਹੈ। ਇਹਨੂੰ ਬ੍ਰਾਹਮਣਵਾਦ ਹੀ ਕਿਹਾ ਜਾਂਦਾ ਸੀ ਕਿ ਜਿਹੜੀ ਸਿੱਖਾਂ ਨੂੰ ਆਪਣੀ ਲਪੇਟ, ਜਿਵੇਂ ਇੱਕ ਨਾਗ ਆਪਣਾ ਜਿਹੜਾ ਉਹ ਵੜ ਲੈਂਦਾ ਕਿਸੇ ਦੇ ਦੁਆਲੇ, ਉਹ ਪਾ ਲੈਂਦਾ ਪੂਰੀ ਗ੍ਰਿਪ ਤੇ ਉਹਨੂੰ ਹੀ ਉਹਦੇ 'ਚ ਹੀ ਤੁਹਾਨੂੰ ਘੁੱਟ ਦਿੰਦਾ। ਜ਼ਹਿਰ ਤਾਂ ਪਤਾ ਨਹੀਂ ਕਿੰਨਾ ਕੁ ਡੰਗ ਉਹਦਾ ਉਹ ਮਾਰਦਾ, ਲੇਕਿਨ ਉਹੀ ਆਪਣੇ ਆਪ ਦੇ ਵਿੱਚ ਤੁਹਾਡੇ ਲਈ ਇੱਕ ਮੌਤ ਦਾ ਸੁਨੇਹਾ ਹੁੰਦਾ। ਸੋ ਇਹ ਜ਼ਹਿਰੀਲੇ ਨਾਗ ਜਿਹੜੇ ਨੇ ਇਹ ਸਾਡੇ ਦੁਆਲੇ ਲਿਪਟ ਰਹੇ ਨੇ, ਪਰ ਇਹ ਸਾਡੇ ਨਾਲ ਸਨੇਹ ਜਾਂ ਪਿਆਰ ਨਾਲ ਨਹੀਂ ਨਿਪਟ ਰਹੇ। ਇਹ ਨਾਗ ਨੇ ਤੇ ਅਲਟੀਮੇਟਲੀ ਇਹਨਾਂ ਨੇ ਦੱਸਣਾ ਹੀ ਦੱਸਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਆ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।